ਸਤਿ ਸ਼੍ਰੀ ਅਕਾਲ। ਤੁਸੀਂ जुड़े हुए हो पंजाबी रेडियो USA ਦੇ ਨਾਲ ਤੇ मैं हाँ प्रवीण शर्मा। इतिहासकार ਅਰਨਾਲਡ ਟੋਨੇਬੀ ਕਹਿੰਦੇ ਨੇ कि ਰਾਜਧਾਨੀਆਂ ਸਵੈਮਾਨ ਦਾ ਪ੍ਰਤੀਕ ਹੁੰਦੀਆਂ ਨੇ। ਗੱਲਬਾਤ ਕਰਾਂਗੇ ਚੰਡੀਗੜ੍ਹ ਦੇ ਮਸਲੇ ਨੂੰ ਲੈ ਕੇ। ਇੱਕ ਵਾਰ ਫਿਰ ਹਰਿਆਣੇ ਨੇ ਇਸ ਮਸਲੇ ਦੀ ਛਿੰਝ ਛੇੜ ਦਿੱਤੀ ਹੈ। ਹਰਿਆਣੇ ਦੇ ਜਿਹੜੇ ਵਿਧਾਨ ਸਭਾ ਦੇ ਸਪੀਕਰ ਨੇ ਜਿਨ੍ਹਾਂ ਦਾ ਨਾਮ ਹੈ ਗਿਆਨ ਚੰਦ ਗੁਪਤਾ, ਉਹਨਾਂ ਨੇ ਬਣਵਾਰੀ ਲਾਲ ਪੁਰੋਹਿਤ ਦੇ ਨਾਲ ਮੁਲਾਕਾਤ ਕਰਕੇ ਇਹ ਗੱਲ ਕਹੀ ਹੈ ਕਿ ਹਰਿਆਣੇ ਨੂੰ ਵੱਖਰੀ ਵਿਧਾਨ ਸਭਾ ਦੇ ਲਈ ਚੰਡੀਗੜ੍ਹ ਦੇ ਵਿੱਚ ਜ਼ਮੀਨ ਦਿਓ। ਹੁਣ ਇਹਦਾ ਇਤਿਹਾਸ ਕੀ ਹੈ ਤੇ ਚੰਡੀਗੜ੍ਹ ਦੀ ਪੰਜਾਬ ਦੇ ਲਈ ਮਹੱਤਤਾ ਕੀ ਹੈ, ਮੋਟਾ ਤੁਹਾਨੂੰ ਮੈਂ ਦੱਸ ਦਿੰਦਾ ਕਿ ਰਾਜਧਾਨੀਆਂ ਇੱਕ ਸਵੈਮਾਨ ਦਾ ਪ੍ਰਤੀਕ ਹੁੰਦੀਆਂ। ਪੰਜਾਬ ਨੂੰ ਬਹੁਤ ਵੱਡਾ ਖੋਰਾ ਲੱਗਿਆ ਸੀ ਲਾਹੌਰ ਖੁੱਸ ਜਾਣ ਤੋਂ ਬਾਅਦ, ਤੇ ਉਸੇ ਦੀ ਭਰਪਾਈ ਕਰਨ ਦੇ ਲਈ ਚੰਡੀਗੜ੍ਹ ਨੂੰ ਪੰਜਾਬ ਦੀ ਰਾਜਧਾਨੀ ਬਣਾਇਆ ਗਿਆ ਸੀਗਾ। ਇਹ ਗੱਲ ਗੌਰ ਕਰਨ ਵਾਲੀ ਹੈ ਕਿ ਪੰਜਾਬ ਨੇ ਵੰਡ ਦੇ ਦੁਖਾਂਤ ਨੂੰ ਝੱਲਿਆ, ਪੰਜਾਬ ਦਾ ਭੂਗੋਲਿਕ ਤੌਰ 'ਤੇ ਨੁਕਸਾਨ ਹੋਇਆ, ਪੰਜਾਬ ਦਾ ਆਰਥਿਕ ਤੌਰ 'ਤੇ ਨੁਕਸਾਨ ਹੋਇਆ, ਤੇ ਜਿਹੜਾ ਮਨੁੱਖਤਾ ਦੇ ਤੌਰ 'ਤੇ ਨੁਕਸਾਨ ਹੋਇਆ ਉਹਦੀ ਭਰਪਾਈ ਤਾਂ ਕਦੇ ਵੀ ਨਹੀਂ ਕੀਤੀ ਜਾ ਸਕਦੀ। ਪੰਜਾਬ ਦੇ ਲਈ ਚੰਡੀਗੜ੍ਹ ਜਿਹੜਾ ਉਹ ਸਵੈਮਾਨ ਦਾ ਪ੍ਰਤੀਕ ਹੈ, ਬਿਲਕੁਲ ਉਸੇ ਤਰ੍ਹਾਂ ਜੋ ਕੋਲਕਾਤਾ ਦੀ ਅਹਿਮੀਅਤ ਪੱਛਮੀ ਬੰਗਾਲ ਦੇ ਲਈ ਹੈ, ਜੋ ਮੁੰਬਈ ਦੀ ਅਹਿਮੀਅਤ ਮਹਾਰਾਸ਼ਟਰ ਦੇ ਲਈ ਹੈ, ਜੋ ਚੇਨਈ ਦੀ ਅਹਿਮੀਅਤ ਤਾਮਿਲਨਾਡੂ ਦੇ ਲਈ ਹੈ, ਤਾਂ ਠੀਕ ਉਸੇ ਤਰ੍ਹਾਂ ਸਾਡੇ ਲਈ ਉਹ ਅਹਿਮੀਅਤ ਚੰਡੀਗੜ੍ਹ ਦੀ ਹੈ। ਚੰਡੀਗੜ੍ਹ ਹੁਣ ਇੱਕ ਵਾਰ ਫਿਰ ਚੰਡੀਗੜ੍ਹ ਦੇ ਦਾਅਵੇ ਨੂੰ, ਪੰਜਾਬ ਦੇ ਦਾਅਵੇ ਨੂੰ ਚੰਡੀਗੜ੍ਹ 'ਤੇ ਕਮਜ਼ੋਰ ਕੀਤਾ ਜਾ ਰਿਹਾ, ਔਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਸਾਡੀਆਂ ਸਮੇਂ-ਸਮੇਂ ਦੀਆਂ ਸਰਕਾਰਾਂ, ਸਾਡੇ ਸਿਆਸਤਦਾਨਾਂ ਨੇ ਇਸ ਮਸਲੇ ਦੇ ਵਿੱਚ ਖਲਨਾਇਕ ਦੀ ਭੂਮਿਕਾ ਅਦਾ ਕੀਤੀ ਹੈ। ਉਹ ਕਿਵੇਂ ਕੀਤੀ ਉਹਦੇ ਬਾਰੇ ਦੱਸਦੇ ਹਾਂ, ਪਰ ਤੁਹਾਨੂੰ ਯਾਦ ਹੋਣਾ ਵਾ 7 ਕੁ ਮਹੀਨੇ ਪਹਿਲਾਂ ਅਮਿਤ ਸ਼ਾਹ ਨੇ ਇਸ ਗੱਲ ਦੀ ਚਰਚਾ ਛੇੜੀ ਸੀਗੀ। ਅਮਿਤ ਸ਼ਾਹ ਨੇ ਕੀ ਕਿਹਾ ਸੀਗਾ? ਅਮਿਤ ਸ਼ਾਹ ਨੇ ਇਹ ਗੱਲ ਕਹੀ ਸੀਗੀ ਕਿ ਜਿਹੜਾ ਚੰਡੀਗੜ੍ਹ ਦਾ ਮਸਲਾ ਵਾ ਉਹ ਹਰਿਆਣੇ ਨੂੰ ਇੱਕ ਵੱਖਰੀ ਵਿਧਾਨ ਸਭਾ ਜਿਹੜੀ ਆ ਉਹ ਦੇਣੀ ਚਾਹੀਦੀ ਹੈ ਅਸਲ ਦੇ ਵਿੱਚ। ਤੇ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਜਿਹੜੀ ਚੰਡੀਗੜ੍ਹ ਨੂੰ ਹਰਿਆਣਾ ਦਾ ਜਿਹੜਾ ਵਿਧਾਨ ਸਭਾ ਦਾ ਮਸਲਾ ਵਾ ਉਹ ਰਾਜਾਂ ਨੂੰ ਬਹਿ ਕੇ ਕਰਨਾ ਚਾਹੀਦਾ, ਔਰ ਉਹਨੇ ਪੈਰਵਾਈ ਕੀਤੀ ਸੀ ਕਿ ਇਹ ਮਿਲਣੀ ਚਾਹੀਦੀ ਹੈ ਹਰਿਆਣੇ ਨੂੰ। ਔਰ ਦੂਜੀ ਗੱਲ ਇਹ ਹੈ ਕਿ ਜਿਵੇਂ ਮੈਂ ਵੰਡ ਦੇ ਦੁਖਾਂਤ ਦੀ ਗੱਲ ਕਰਕੇ ਹਟਿਆ ਵਾਂ, ਉਹਦੇ ਵਿੱਚ ਇਹ ਕਿਹਾ ਜਾ ਸਕਦਾ ਕਿ 1970 ਦੀ ਗੱਲ ਹੈ ਜਦੋਂ ਚੰਡੀਗੜ੍ਹ ਪੰਜਾਬ ਨੂੰ ਫੈਸਲਾ ਕੀਤਾ ਗਿਆ ਸੀਗਾ ਕਿ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਚਾਹੀਦਾ ਹੈ। ਤੇ ਜਿਹੜੀ ਅਮਿਤ ਸ਼ਾਹ ਨੇ ਐਲਾਨ ਕੀਤਾ ਸੀ ਉਹ ਹੋਈ ਸੀ ਉੱਤਰੀ ਜ਼ੋਨਲ ਕੌਂਸਲ ਦੀ ਮੀਟਿੰਗ ਦੇ ਵਿੱਚ। ਇਹ ਕਿਹਾ ਸੀਗਾ ਕਿ ਹਰਿਆਣੇ ਨੂੰ ਅਸੀਂ ਵੱਖਰੀ ਵਿਧਾਨ ਸਭਾ ਦੇ ਲਈ ਚੰਡੀਗੜ੍ਹ ਦੇ ਵਿੱਚ ਜ਼ਮੀਨ ਦਿਆਂਗੇ। 1970 ਦੇ ਵਿੱਚ ਇਹ ਫੈਸਲਾ ਕੀਤਾ ਗਿਆ ਸੀਗਾ ਕਿ ਚੰਡੀਗੜ੍ਹ ਦਾ ਪੂਰਾ ਇਲਾਕਾ ਪੰਜਾਬ ਨੂੰ ਦਿੱਤਾ ਜਾਊਗਾ ਤੇ ਹਰਿਆਣੇ ਨੂੰ ਨਵੀਂ ਰਾਜਧਾਨੀ ਬਣਾਉਣ ਦੇ ਲਈ 20 ਕਰੋੜ ਰੁਪਏ ਦਿੱਤੇ ਜਾਣਗੇ। ਇਸ ਫੈਸਲੇ ਦੇ ਵਿੱਚ ਇਹੀ ਕਿਹਾ ਗਿਆ ਸੀਗਾ ਕਿ ਹਰਿਆਣਾ ਨਵੀਂ ਰਾਜਧਾਨੀ ਬਣਾਉਣ ਦੇ ਲਈ 20 ਕਰੋੜ ਰੁਪਏ ਦਿੱਤੇ ਜਾਣਗੇ, ਤੇ ਨਾਲ ਹਰਿਆਣੇ ਦੀ ਜਿਹੜੀ ਚੰਡੀਗੜ੍ਹ ਵਿਚਲੀਆਂ ਇਮਾਰਤਾਂ ਵਾ ਹਰਿਆਣਾ ਪ੍ਰਸ਼ਾਸਨਿਕ ਤੌਰ 'ਤੇ ਉਹਨੂੰ 5 ਸਾਲਾਂ ਲਈ ਵਰਤੇਗਾ। ਮਾਫ਼ ਕਰਨਾ, ਪਰ ਹੁਣ 1970 ਤੋਂ ਲੈ ਕੇ 30 ਸਾਲ ਹੋ ਗਏ, 20 ਸਾਲ ਆ ਗਏ, ਅੱਧੀ ਸਦੀ ਬਾਅਦ ਵੀ ਚੰਡੀਗੜ੍ਹ ਦੇ ਮਸਲੇ ਦਾ ਹੱਲ ਕਿਉਂ ਨਹੀਂ ਕੀਤਾ ਗਿਆ? ਕਿਉਂਕਿ ਇਹਨੂੰ ਭਖਦਾ ਰੱਖਣਾ ਜ਼ਰੂਰੀ ਸੀ। ਇਹਨੂੰ ਪੰਜਾਬ ਦੇ ਪ੍ਰਪੇਖ ਤੋਂ ਨਹੀਂ, ਇਹਨੂੰ ਕੇਂਦਰੀ ਸਿਆਸਤ ਦੇ ਪ੍ਰਪੇਖ ਤੋਂ ਭਖਦਾ ਰੱਖਣਾ ਜ਼ਰੂਰੀ ਸੀ। ਤੇ ਸਾਡੇ ਜਿਹੜੇ ਸਮੇਂ-ਸਮੇਂ ਦੇ ਪ੍ਰਕਾਸ਼ ਸਿੰਘ ਬਾਦਲ ਆਏ ਜਾਂ ਕੈਪਟਨ ਅਮਰਿੰਦਰ ਸਿੰਘ ਦੀਆਂ ਸਰਕਾਰਾਂ ਆਈਆਂ, ਅੱਜ ਇਹ ਮਗਰਮੱਛ ਦੇ ਹੰਝੂ ਵਹਾਉਣਗੇ ਲੋਕ ਕਿ ਜੀ ਚੰਡੀਗੜ੍ਹ ਅਸੀਂ ਨਹੀਂ ਜਾਣ ਦਿਆਂਗੇ, ਜੀ ਅਸੀਂ ਐਂ ਕਰਾਂਗੇ, ਅਸੀਂ ਉਹ ਕਰਾਂਗੇ। ਪਰ ਇਹਨਾਂ ਨੇ ਕੀਤਾ ਕੀ ਆ? ਚੰਡੀਗੜ੍ਹ ਦੇ ਵਿੱਚ ਜਿਹੜੇ ਪੰਜਾਬ ਦੇ ਕਾਡਰ ਤੋਂ ਆਫਿਸਰਸ ਜਾਂਦੇ ਸੀਗੇ ਉਹਨਾਂ ਦੇ ਵਿੱਚ ਲਗਾਤਾਰ ਉਹਨਾਂ ਨੂੰ ਨਾ ਭੇਜਣਾ ਤੇ ਚੰਡੀਗੜ੍ਹ ਦੇ ਦਾਅਵੇ ਨੂੰ, ਪੰਜਾਬ ਦੇ ਦਾਅਵੇ ਨੂੰ ਚੰਡੀਗੜ੍ਹ ਦੇ ਮਸਲੇ 'ਤੇ ਕਮਜ਼ੋਰ ਕਰਦਾ ਗਿਆ। ਦੂਜੀ ਵੱਡੀ ਅਹਿਮ ਗੱਲ ਇਹ ਹੈ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ। ਇਹਦਾ ਇੱਕ ਇਹ ਵੀ ਪਹਿਲੂ ਆਉਂਦਾ ਕਿ 1985 ਦੇ ਵਿੱਚ ਜਦੋਂ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ ਸੀ ਉਹਦੇ ਵਿੱਚ ਵੀ ਚੰਡੀਗੜ੍ਹ ਜਿਹੜਾ ਪੰਜਾਬ ਨੂੰ ਦੇਣਾ ਮੰਨਿਆ ਸੀਗਾ। ਚੰਡੀਗੜ੍ਹ ਦੀ ਮੰਗ ਕੋਈ ਐਵੇਂ ਨਹੀਂ ਹੈ, ਇਹਦੇ ਲਈ ਬਹੁਤ ਵੱਡੇ ਸੰਘਰਸ਼ ਹੋਏ ਨੇ। ਦਰਸ਼ਨ ਸਿੰਘ ਫੇਰੂਮਾਨ ਜੀ ਦੀ ਸ਼ਹਾਦਤ ਹੋਈ ਹੈ ਇਸ ਮਸਲੇ 'ਤੇ। ਸੰਤ ਫਤਿਹ ਸਿੰਘ ਜੀ ਨੇ ਇਸ ਮਸਲੇ 'ਤੇ ਫੈਸਲਾ ਕੀਤਾ ਸੀਗਾ ਕਿ ਮੈਂ ਆਤਮ ਬਲਿਦਾਨ ਦੇ ਦੂੰਗਾ, ਪਰ ਬਾਅਦ ਦੇ ਵਿੱਚ ਉਹਨਾਂ ਦਾ ਇਹ ਫੈਸਲਾ ਵਾਪਸ ਲੈ ਲਿਆ ਗਿਆ। ਸੋ ਪੰਜਾਬੀਆਂ ਨੇ 60 ਦੇ ਦਹਾਕੇ ਤੋਂ ਹੀ ਕਹਿ ਲਓ ਕਿ ਇਹਨਾਂ ਪੰਜਾਬੀ ਬੋਲਦੇ ਇਲਾਕਿਆਂ 'ਤੇ ਜਾਂ ਰਾਜਧਾਨੀ ਦੇ ਮਸਲੇ 'ਤੇ ਜਿਹੜਾ ਸੰਘਰਸ਼ ਆ ਉਹ ਸ਼ੁਰੂ ਕਰ ਦਿੱਤਾ ਸੀਗਾ। ਪਰ ਬਾਵਜੂਦ ਇਸ ਦੇ ਅੱਧੀ ਸਦੀ ਦੇ ਸੰਘਰਸ਼ ਬਾਅਦ ਵੀ ਅੱਜ ਅਸੀਂ ਕਿੱਥੇ ਖੜ੍ਹੇ ਹਾਂ? ਅੱਜ ਪੰਜਾਬ ਦੇ ਬਹੁਤੇ ਅਫਸਰ ਚੰਡੀਗੜ੍ਹ ਦੇ ਵਿੱਚ ਨਹੀਂ ਗੇ। ਇਹ ਚੀਜ਼ਾਂ ਹੌਲੀ-ਹੌਲੀ ਖਤਮ ਕੀਤੀਆਂ ਗਈਆਂ। ਔਰ ਇੰਨਾ ਹੀ ਨਹੀਂ, ਕੇਂਦਰ ਸਰਕਾਰ ਚੰਡੀਗੜ੍ਹ, ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਪੰਜਾਬ ਯੂਨੀਵਰਸਿਟੀ ਤੇ ਹੋਰ ਸੰਵੇਦਨਸ਼ੀਲ ਮਸਲਿਆਂ ਨੂੰ ਲੈ ਕੇ ਲਗਾਤਾਰ ਜਿਹੜਾ ਉਹ ਛੇੜਛਾੜ ਕਰ ਰਹੀ ਹੈ ਕਿ ਅਜਿਹਾ ਕਰਦਿਆਂ ਇਹ ਵੀ ਨਹੀਂ ਸੋਚਿਆ ਜਾਂਦਾ ਕਿ ਪੰਜਾਬ ਇੱਕ ਸਰਹੱਦੀ ਸੂਬਾ ਜਿਸ ਨੇ 1947 ਦੇ ਵਿੱਚ ਵੰਡ ਦਾ ਤਸੀਹਾ ਚੱਲਿਆ,
जिथे आज़ादी की 75ਵੀਂ वरेगंढ मनाई गई है पिछले दिनी, तो उत्थे पंजाब 75 वरे पहला अपने आप नूं वंडे जाण दे दुखांत नूं जिहड़ा वो याद कर रहा सीगा। सो जेकर मोटे तौर पर लिया जाए तो राजधानियां स्वै मान का प्रतीक हुंदियां ने, जिवें अर्नाल्ड टोनीबी कहते हैं। चंडीगढ़ का जिहड़ा मसला वा वो ये है कि चंडीगढ़ सिर्फ चंडीगढ़ ही नहीं है, बल्कि पंजाबियों की अणख गैरत का सवाल है। जिहड़ा चंडीगढ़ का मसला है वो सिर्फ इन्ना ही नहीं है कि सानू चंडीगढ़ दो, वो है कि चंडीगढ़ है ही साडा ते सानू क्यों नहीं मिलना चाहिए। हुण जिहड़ा अमित शाह का जिहड़ा ये ऐलान करना कि बई असी चंडीगढ़ दे विच हरियाणे नूं ज़मीन देंगे, तां कि सरकारां सिर्फ ऐलान करने वास्ते जां हुक्म सुनाउण वास्ते हुंदियां, जबकि देश दे विच तां संघी ढांचा तुसीं आप कहणे हो। तो अमित शाह नूं की पंजाब दे मसले ते पंजाब दी राय नहीं सी लैनी चाहिदी कि तुसीं भाई तुसीं की कहना चाहोगे, जां कि पंजाब दा कोई हक नहीं बनता कि पंजाब अपनी राय रखे। दूजी गल यह है कि सरकार इस तरह करके संघी ढांचे की संघी घुट रही है लगातार। और जिहड़ा मैथ्यू कमीशन बनया सी चंडीगढ़ के हिंदी बोलते इलाकों का, मैथ्यू कमीशन तो लैके दसाई कमीशन तक तुसीं देखो कि किसी नूं पंजाब दे विचों हिंदी बोलते इलाके नहीं लभे, पर बावजूद इसके चंडीगढ़ जिहड़ा वो पंजाब नूं नहीं मिलिया। 1970 के वादे के मुताबिक भी तो 1985 के वादे के मुताबिक। तो हुण ये छिंझां क्यों छिड़ियां जा रही ने? क्योंकि किसानी अंदोलन दे विच सरकार नूं मोदी सरकार दे नक्क दे विच नत्थ पाई है पंजाब हरियाणे की एकता ने, तो सरकार चाहुंदी है कि इस एकता नूं भंग किया जाए, भाईचारक सांझ नूं तोड़िया जाए। इसे करके समय समय ते ये मसले जिहड़े ने ओह उठाए जांदे ने, इहो जिहियां जिहड़ियां लोकां दे विच चर्चावां छिड़ियां जांदियां ने जिहदे नाल भाईचारक सांझ नूं सੱਟ वजे। हुण पंजाबियां नूं पंजाब दे सियासतदानां नूं ये चाहीदा चलो जिहड़ा बादलां दा टाइम जां कैप्टन दा टाइम लंघ गया, पर जिहड़ी मान सरकार है ये बेशक विधान सभा दे विच इस मसले ते कह चुकी है, स्टैंड लै चुकी है, पर इन्ना ही काफ़ी नहीं है। पंजाब दे हर लीडर नूं, पंजाब दे हर सियासतदान नूं पंजाब दे लई ही सोचण वास्ते पार्टी पद्धर तो उपर उठ के चंडीगढ़ के मसले ते संघर्ष करन तो गुरेज नहीं करना चाहिए। 92 MLA ने, 18 कांग्रेस वाले ने, 3 अकाली दल के ने, तो सर्व पार्टी मीटिंग दे विच इहदा सारा प्रोग्राम उलीकिया जाए, जिहदे तहत केंद्र सरकार नूं मजबूर किया जाए कि तुसीं इन्हां मसलिਆਂ दे विच एक पासे पंजाब नूं हक दिवाउणा तां दूर दी गल, दूजे पासे पंजाब दा हक मनसूख करके उल्टा पंजाब दे नाल सियासत कर रहे हो। पर इहदे लई बैकबोन चाहिदी है। वो बैकबोन किहड़े-किहड़े लीडरां दे विच है, वो रीढ़ दी हड्डी किहड़े-किहड़े लीडरां दे विच है, ये सवाल अज साडे सब दे सामने खड़ा है। पर एक गल जरूर जांदे जांदे करांगे कि 1970 दे विच पंजाब नूं दित्ता चंडीगढ़, 1985 दे विच पंजाब नूं दित्ता चंडीगढ़, अज तक क्यों नहीं मिलिया? ते की केंद्र हरियाणे नूं चंडीगढ़ देण दे लई वजिद है, जां हरियाणा एक सियासत दे राहीं केंद्र दे राहीं एक सियासत करके पंजाब दे हक हकूक ते डाका मारन दे लई तैयार है। सो जिहड़ी मीटिंग कीती है ज्ञान चंद गुप्ता ने बनवारी लाल प्रोहित दे नाल, बनवारी लाल प्रोहित पंजाब दे एंगल तो किवें पंजाब दी सरकार नूं तंग कर रहे हैं जां किवें पंजाब दे मसलिਆਂ ਦੇ ਵਿੱਚ ਅੜਿੱਕਾ ਡਾ ਰਹੇ ਨੇ, ਕਿਸੇ ਤੋਂ ਲੁਕਿਆ ਨਹੀਂ ਹੈ। ਇੱਕ ਨਵੇਂ ਏਜੰਡੇ ਦੇ ਤਹਿਤ ਰਾਜਾਂ ਤੇ ਲੁਕਵੇਂ ਢੰਗ ਨਾਲ ਰਾਜ ਕਰਨ ਦੀ ਇੱਕ ਵਿਉਂਤਬੰਦ ਤਰੀਕੇ ਦੇ ਨਾਲ ਕੀਤਾ ਜਾ ਰਿਹਾ। ਸੋ ਹਰ ਪੰਜਾਬੀ ਸਿਆਸਤਦਾਨ, ਹਰ ਪੰਜਾਬ ਪ੍ਰਸਤ ਬੰਦੇ ਨੂੰ ਇਸ ਮਸਲੇ ਤੇ ਕੇਂਦਰ ਸਰਕਾਰ ਦੇ ਸਾਹਮਣੇ ਖੜ ਕੇ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਗੈਰਤ ਨਾਲ ਆਪਣੀ ਗੱਲ ਰੱਖਣੀ ਚਾਹੀਦੀ ਹੈ ਤੇ ਚੰਡੀਗੜ੍ਹ ਹਾਸਲ ਕਰਨਾ ਜ਼ਰੂਰ ਚਾਹੀਦਾ ਹੈ। ਚੰਡੀਗੜ੍ਹ ਸਾਡੀ ਮੰਗ ਨਹੀਂ ਹੈ, ਸਾਡਾ ਪੰਜਾਬੀਆਂ ਦਾ ਹੱਕ ਹੈ ਚੰਡੀਗੜ੍ਹ।